ਜੀ, ਕਹਿੰਦੇ ਗੱਲ ਜ਼ਮੀਨਾਂ ਦੀ ਨਹੀਂ ਸੀ, ਜ਼ਮੀਰਾਂ ਦੀ ਸੀ, ਮਸਲਾ ਫਸਲਾਂ ਦਾ ਨਹੀਂ ਸੀ, ਨਸਲਾਂ ਦਾ ਸੀ। ਤੇ ਗੱਲ ਜ਼ਮੀਨਾਂ ਦੀ ਨਹੀਂ, ਜ਼ਮੀਰਾਂ ਦੀ ਸੀ, ਤੇ ਗੱਲ ਫਸਲਾਂ ਦੀ ਨਹੀਂ, ਨਸਲਾਂ ਦੀ ਸੀ, ਤਾਂ ਫਿਰ ਨਿਸ਼ਾਨ ਸਾਹਿਬ ਤੋਂ ਕਿਵੇਂ ਮੁਨਕਰ ਹੋ ਸਕਦੇ ਆ? ਤੇ ਅਸੀਂ ਤਾਂ ਲੜਾਈ ਹੋਂਦ ਦੀ ਲੜ ਰਹੇ ਸੀ, ਕਿਸਾਨੀ ਸੰਘਰਸ਼ ਤੱਕ ਸੀਮਿਤ ਨਹੀਂ ਸੀ। ਇਹ ਬੋਲ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੇ ਸੀ। ਅੱਜ ਦੇ ਦਿਨ ਉਹ ਆਪਣੀ ਕੌਮ ਤੋਂ ਵਿਛੜ ਗਿਆ। ਉਸ ਦਾ ਹਰ ਇੱਕ ਸ਼ਬਦ ਉਹ ਹਿਸਟਰੀ ਬਣੂਗਾ। ਬਹੁਤ ਹੀ ਇੰਟੈਲੀਜੈਂਟ ਬੰਦਾ ਸੀ, ਪਰ ਉਸ ਦੀ ਕਿਰਦਾਰ ਕੁਸ਼ੀ ਕਰਨ ਦੇ ਵਿੱਚ ਵੀ ਲੋਕਾਂ ਨੇ ਕਸਰ ਨਹੀਂ ਛੱਡੀ, ਤੇ ਅੱਜ ਦੀ ਡੇਟ ਦੇ ਵਿੱਚ ਵੀ ਕਰ ਰਿਹਾ ਹੈ। ਉਸ ਮੁਲਕ ਦੇ ਜੋ ਪੋਲੀਟੀਸ਼ੀਅਨ ਆ, ਬਾਬੇ ਆ, ਧਾਰਮਿਕ ਲੀਡਰ ਆ, ਜੇ ਉਹ ਕਹਿ ਦੇਣ ਵੀ ਹਿੰਦੂਆਂ ਦਾ ਮੁਲਕ ਆ ਤੇ ਇੱਥੇ ਦੇ ਰਹਿਣ ਵਾਲੇ ਹਿੰਦੂ ਆ, ਤੇ ਕੋਈ ਵੀ ਕਿਸੇ ਦੀ ਆਵਾਜ਼ ਨਹੀਂ ਨਿਕਲਦੀ। ਤੇ ਜੇ ਦੀਪ ਸਿੱਧੂ ਵਰਗੇ ਬੰਦੇ ਨੇ ਕੋਈ ਸ਼ਬਦ ਕਹੇ ਹੋਣ, ਤੇ ਤੁਸੀਂ ਦੇਖ ਲਓ ਵੀ ਫੇਸਬੁੱਕ, YouTube ਤੇ ਉਹ ਤੋਂ 1 ਸਾਲ ਉਸ ਨੂੰ ਗਿਆ ਨੂੰ ਵੀ ਹੋ ਗਿਆ, ਤੇ ਹਜੇ ਤੱਕ ਵੀ ਉਹਦਾ ਜਿਹੜਾ ਕਰੈਕਟਰ ਆ ਅਸੈਸੀਨੇਟ ਕਰਨ ਤੋਂ ਨਹੀਂ ਹਟਦੇ ਹੈਗੇ। ਆਪਾਂ ਜਿਸ ਮੁਲਕ ਤੋਂ ਆਏ ਆ, ਸਾਨੂੰ ਪਤਾ ਵੀ ਚਾਹੇ ਤੁਸੀਂ ਉੱਥੇ ਕਾਮਰੇਡ ਆ, ਚਾਹੇ ਤੁਸੀਂ ਕਾਂਗਰਸੀ ਆ, ਅਕਾਲੀ ਆ, ਖਾਲਿਸਤਾਨੀ ਆ, ਤੁਹਾਡੇ ਸਿਰ ਤੇ ਪੱਗ ਬੰਨੀ ਹੋਈ ਆ, ਤੁਹਾਨੂੰ ਉਹਨਾਂ ਨੇ ਹੇਟ ਕਰਨੀ ਆ। ਕਿਸਾਨੀ ਮੋਰਚੇ 'ਚ ਦੇਖ ਲਿਆ, 1984 ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ, ਬਸਦਿਆਂ ਨੂੰ ਟੈਰਰਿਸਟ ਤੱਕ ਜਿਹੜਾ ਡਿਕਲੇਅਰ ਕੀਤਾ ਗਿਆ ਇੰਡੀਆ ਦੀ ਸਰਕਾਰ ਵੱਲੋਂ। ਇਹ ਗੱਲ ਜੁਦੀ ਆ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਿੱਖਾਂ ਨੇ ਆਪਣਾ ਜਿਹੜਾ ਕਰੈਕਟਰ ਆ ਪੂਰੀ ਦੁਨੀਆ ਦੇ ਵਿੱਚ ਸ਼ੋਅ ਕੀਤਾ। ਤੁਸੀਂ ਦੇਖੋ ਵੀ ਕਿਸ ਤਰ੍ਹਾਂ ਖਾਲਸਾ ਏਡ ਅੱਜ ਦੀ ਡੇਟ ਦੇ ਵਿੱਚ ਤੁਰਕੀ ਦੇ ਵਿੱਚ ਕਿੰਨੀ ਸੇਵਾ ਕਰ ਰਹੀ ਆ। ਕੁਰਦਿਸਤਾਨ ਦਾ ਖੁਦ ਦਾ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਸੀ, ਉਹ ਉਹਨਾਂ ਨੂੰ ਉੱਥੇ ਮਿਲਣ ਆਇਆ। ਈਵਨ ਖੱਬੀ ਸੋਚ ਦੇ ਮਾਲਕ ਰਵੀਸ਼ ਕੁਮਾਰ ਵਰਗੇ ਨੂੰ ਵੀ ਕਹਿਣਾ ਪਿਆ ਵੀ ਜੇ ਸਿੱਖ ਕੌਮ ਦਾ ਕਰੈਕਟਰ ਦੇਖਣਾ ਤੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਉਹ ਆਪਣੀਆਂ ਮਰਸਡੀਜ਼ ਕਾਰਾਂ ਵਿੱਚੋਂ ਉਤਰ ਕੇ ਗੁਰੂ ਘਰਾਂ 'ਚ ਸੇਵਾ ਕਰਦੇ ਆ, ਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਉਹ ਕਿਤੇ ਵੀ ਡਿਜ਼ਾਸਟਰ ਆਉਂਦਾ ਸਭ ਤੋਂ ਪਹਿਲਾਂ ਉਹ ਪਹੁੰਚਦੇ ਹੈਗੇ ਆ। ਸੋ ਪੰਜਾਬੀ ਰੇਡੀਓ ਯੂਐਸਸੀ ਦੀ ਟੀਮ ਵੱਲੋਂ ਅੱਜ ਦੇ ਦਿਨ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੂੰ ਆਪਾਂ ਯਾਦ ਕਰਦੇ ਹਾਂ, ਤੇ ਉਹਨਾਂ ਦੇ ਕਹੇ ਹੋਏ ਸ਼ਬਦ ਹਮੇਸ਼ਾ ਹੀ ਪੰਜਾਬੀ ਰੇਡੀਓ ਯੂਐਸਏ ਤੇ ਜਿੰਨਾ ਤੱਕ ਚਿਰ ਤੱਕ ਚੱਲਦਾ ਆ ਵੱਜਦੇ ਰਹਿਣਗੇ। ਜੀ ਬਿਲਕੁਲ ਜੀ, ਉਹ ਤੁਹਾਨੂੰ ਕੋਟ ਪ੍ਰਣਾਮ। ਦੇਖੋ, ਜਿਹੜਾ ਇਹ ਸੰਘਰਸ਼ ਜਦੋਂ ਸ਼ੁਰੂ ਹੋਇਆ ਉਸ ਤੋਂ ਕੁਛ ਮਹੀਨੇ ਪਹਿਲਾਂ ਜਾਂ ਵਰ੍ਹੇ ਪਹਿਲਾਂ ਇਸ ਬੰਦੇ ਦੇ ਵਿੱਚ ਤਬਦੀਲੀ ਆਉਣੀ ਜਿਹੜੀ ਉਹ ਸ਼ੁਰੂ ਹੋਈ। ਜਦ ਉਸ ਨੂੰ ਪੁੱਛਿਆ ਗਿਆ ਵੀ ਕੀ ਤੁਸੀਂ ਛੱਡ ਦੋਗੇ ਕੀ ਚੀਜ਼ਾਂ, ਕਹਿੰਦੇ ਪੰਜਾਬ ਦੀ ਜਦੋਂ ਗੱਲ ਆਊਗੀ ਤਾਂ ਸਭ ਕੁਝ ਛੱਡਣ ਨੂੰ ਆਪਾਂ ਜਿਹੜਾ ਉਹ ਤਿਆਰ ਹਾਂ, ਤੁਸੀਂ ਦੱਸੋ ਛੱਡਣਾ ਕੀ ਆ। ਸੋ ਉਸ ਦੇ ਕਿਰਦਾਰ ਦੇ ਵਿੱਚ, ਉਸ ਦੀ ਸਮਝ ਦੇ ਵਿੱਚ, ਕਿਉਂਕਿ ਇੰਟੈਲੀਜੈਂਟ ਮੁੰਡਾ ਸੀਗਾ, ਪੜ੍ਹਿਆ ਲਿਖਿਆ ਸੀਗਾ, ਵਕੀਲ ਸੀਗਾ, ਹਾਲੀਵੁੱਡ ਦੀ ਇੱਕ ਫਰਮ ਦੇ ਲਈ ਨਾਲ ਕੰਮ ਕਰਦਾ ਜਿਹੜਾ ਹੋ ਰਿਹਾ ਆ, ਉੱਥੇ ਦੀ ਬਾਲੀਵੁੱਡ ਦੀਆਂ ਜਿਹੜੀਆਂ ਮਸ਼ਹੂਰ ਜਿਹੜੇ ਸੀਗੇ ਉਹਨਾਂ ਦੀ ਲਾ ਫਰਮ ਦੇ ਲਈ ਨਾਲ ਕੰਮ ਕਰਦਾ ਰਿਹਾ ਆ। ਸੋ ਉਸ ਨੂੰ ਸਮਝ ਸੀਗੀ ਇਤਿਹਾਸ ਨੇ ਉਸ ਦੇ ਉੱਤੇ ਇੱਕ ਗਹਿਰੀ ਛਾਪ ਜਿਹੜੀ ਉਹ ਛੱਡੀ ਸੀ, ਤੇ ਉਸ ਦੀਆਂ ਗੱਲਾਂ ਦੇ ਵਿੱਚੋਂ ਉਹ ਝਲਕਦੀ ਸੀਗੀ। ਸੋ ਉਸ ਦੀ ਬਰਸੀ ਜਿਹੜੀ ਆ ਉਹ ਮਨਾਈ ਗਈ ਆ, ਉਸ ਨੂੰ ਯਾਦ ਕੀਤਾ ਗਿਆ। 1 ਵਰ੍ਹੇ ਹੋ ਗਿਆ ਐਕਸੀਡੈਂਟ ਦੇ ਰੂਪ ਦੇ ਵਿੱਚ ਉਹ ਆਪਣੇ ਤੋਂ ਵਿਛੜ ਗਿਆ, ਪਰ ਉਸ ਦੀਆਂ ਕਈਆਂ ਗੱਲਾਂ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਆਪਾਂ ਨੂੰ ਸਾਰਿਆਂ ਨੂੰ ਜਿਹੜੀਆਂ ਉਹ ਯਾਦ ਰਹਿਣਗੀਆਂ। ਹਾਂ, ਜਿੱਦਾਂ ਪਹਿਲਾਂ ਵੀ ਦੱਸਿਆ ਗਿਆ ਵੀ ਕਿਰਦਾਰ ਕੁਸ਼ੀ ਕਰਨ ਵਾਲਿਆਂ ਨੇ ਪਿੱਛੇ ਹਟਣਾ ਨਹੀਂ, ਪ੍ਰੋਪਾਗੈਂਡਾ ਕਰਨ ਵਾਲਿਆਂ ਨੇ ਹਟਣਾ ਨਹੀਂ, ਪਰ ਤੁਹਾਨੂੰ ਜਿਹੜਾ ਆ ਉਹ ਯਾਦ ਰਹਿਣਾ ਪਊਗਾ। ਉਸ ਦੀ ਹਰਜੋਤ ਸਿੰਘ ਜੀ ਮੌਤ ਤੋਂ ਬਾਅਦ ਦੇ ਵਿੱਚ ਉਹਨੇ ਆਪ ਵੀ ਜਿਹੜਾ ਕਿਹਾ ਵੀ ਬਰਸੀਆਂ ਮਨਾਉਣ ਜੋਗੇ ਨਾ ਆਪਾਂ ਰਹਿ ਜਾਈਏ। ਜਦੋਂ ਉਸ ਨੂੰ ਪੁਲਿਸ ਜਿਹੜੀ ਉਹ ਕਹਿ ਰਹੀ ਸੀ, ਉਹ ਫਿਰ ਵੀ ਵੀਡੀਓ ਤੋਂ ਲਾਈਵ ਹੋ ਕੇ ਕਹਿੰਦਾ ਸੀਗਾ ਵੀ ਆਪਾਂ ਬਰਸੀਆਂ ਮਨਾਉਣ ਜੋਗੇ ਨਾ ਬਸ ਰਹਿ ਜਾਈਏ। ਮਰਹੂਮ ਸਿੱਧੂ ਮੂਸੇਵਾਲੇ ਨੇ ਵੀ ਬਾਅਦ ਦੇ ਵਿੱਚ ਜਿਹੜਾ ਉਹ ਗੱਲਾਂ ਜਿਹੜੀਆਂ ਉਹ ਆਖੀਆਂ ਸੀਗੀਆਂ ਵੀ ਨਿਸ਼ਾਨ ਸਾਹਿਬ ਚੱਲਣ ਤੋਂ ਬਾਅਦ ਦੇ ਵਿੱਚ ਕਿੱਦਾਂ ਲੋਕਾਂ ਨੂੰ ਜਿਹੜੀਆਂ ਉਹ ਮਿਰਚਾਂ ਜਿਹੜੀਆਂ ਉਹ ਲੱਗੀਆਂ ਸੀਗੀਆਂ, ਤੇ ਕਹਿੰਦੇ ਵੀ ਬੰਦੇ ਨੂੰ ਇੱਥੇ ਕੁਰਬਾਨੀ ਦੇ ਕੇ ਫਿਰ ਆਪਣਾ ਜਿਹੜਾ ਅਹਿਸਾਸ ਕਰਾਉਣਾ ਪੈਂਦਾ ਆ ਵੀ ਅਸੀਂ ਆਹ ਸੀਗੇ ਕੌਮ ਦੇ ਲਈ, ਆਹ ਕੁਛ ਜਿਹੜਾ ਉਹ ਕਰ ਰਹੇ ਸੀਗੇ। ਸੋ ਇਹ ਗੱਲਾਂ ਜਿਹੜੀਆਂ ਹੋਈਆਂ, ਕਾਫੀ ਉੱਥੇ ਤਕਰੀਰਾਂ ਜਿਹੜੀਆਂ ਹਰਜੋਤ ਸਿੰਘ ਜੀ ਜਿੱਥੇ ਕੱਲ੍ਹ ਦਾ ਸਮਾਗਮ ਰੱਖਿਆ ਗਿਆ ਸੀਗਾ, ਸੋ ਸਾਡੀ ਕੋਸ਼ਿਸ਼ ਰਹੇਗੀ ਵੀ ਦੁਪਹਿਰ ਵਾਲੇ ਪ੍ਰੋਗਰਾਮ ਦੇ ਵਿੱਚ ਉਸ ਦੇ ਵਿੱਚੋਂ ਕੁਛ ਜਿਹੜੀਆਂ ਤੁਹਾਨੂੰ ਤਕਰੀਰਾਂ ਆ ਉਹ ਤੁਹਾਨੂੰ ਉੱਥੋਂ ਦੀਆਂ ਸੁਣਾਈਆਂ ਜਾਣ, ਕੌਣ ਕੀ ਕੁਛ ਜਿਹੜਾ ਉਹ ਕਹਿ ਰਿਹਾ ਸੀ। ਯਾਦ ਹੋਣਾ ਹਰਜੋਤ ਸਿੰਘ ਜੀ ਪਿਛਲੇ ਵਰ੍ਹੇ ਜਦ ਇਹਨਾਂ ਨੂੰ ਅੰਤਿਮ ਵਿਦਾਇਗੀ ਦੀਪ ਸਿੱਧੂ ਨੂੰ ਜਿਹੜੀ ਉਹ ਦੇਣੀ ਸੀ, ਸੰਦੀਪ ਸਿੰਘ ਦੀਪ ਸਿੱਧੂ ਨੂੰ, ਤੇ
ਉਦੋਂ ਕਿੰਨਾ ਭਰਵਾਂ ਇਕੱਠ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਆ ਉਹ ਦੂਰੋਂ ਨੇੜਿਓਂ ਜਿਹੜੇ ਉਹ ਪਹੁੰਚੇ ਸੀਗੇ ਦੀਪ ਸਿੱਧੂ ਦੇ ਜਿਹੜੇ ਆ ਸੰਸਕਾਰ ਦੇ ਮੌਕੇ ਦੇ ਉੱਤੇ। ਸੋ ਕੱਲ੍ਹ ਵੀ ਭਰਵਾਂ ਇਕੱਠ ਜਿਹੜਾ ਆ ਉਹ ਇਹ ਹੋ ਨਿਬੜਿਆ, ਅਤੇ ਮੈਂ ਦੇਖ ਰਿਹਾ ਸੀ ਇੱਥੇ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਸਮਾਗਮ ਆ ਉਹ ਰੱਖੇ ਗਏ ਆ ਦੀਪ ਸਿੱਧੂ ਦੀ ਜਿਹੜੀ ਉਹ ਯਾਦ ਦੇ ਵਿੱਚ, ਅਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਲੋਕ ਆ ਉਹ ਪਹੁੰਚਣਗੇ ਅਤੇ ਆਪਣੀ ਸ਼ਰਧਾਂਜਲੀ ਵੀ ਭੇਂਟ ਕਰਨਗੇ। ਅਤੇ ਪਰ ਗੱਲ ਇਹ ਆ ਵੀ ਉਸ ਦੀਆਂ ਕਈਆਂ ਗੱਲਾਂ ਇਤਿਹਾਸ ਦੇ ਨਾਲ ਜਾਣੂ ਹੋਈਏ ਆਪਾਂ ਵੀ, ਅਤੇ ਆਪਣੇ ਵੀ ਜਿਹੜੇ ਮਨਾਂ 'ਤੇ ਜਾਂ ਦਿਮਾਗਾਂ 'ਤੇ ਕਹਿ ਲਓ ਵੀ ਜਿਹੜਾ ਪੜਦਾ ਪਿਆ ਆ ਜਾਂ ਅਜੇ ਵੀ ਕੁਛ ਦੇ ਵਿੱਚ ਕਿੰਤੂ ਪਰੰਤੂ ਆਪਣੇ ਇਤਿਹਾਸ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਰਹਿੰਦੀ ਆ, ਉਸ ਨੂੰ ਜਿਹੜਾ ਉਤਾਰਨ ਦੇ ਵਿੱਚ ਆਪਾਂ ਜਿਹੜਾ ਉਹ ਅੱਗੇ ਵਧੀਏ ਅਤੇ ਇਤਿਹਾਸ ਦੇ ਨਾਲ ਜਿਹੜਾ ਉਹ ਜੁੜੀਏ ਅਤੇ ਸਮਝੀਏ ਕੀ ਖਾਲਸਾ ਰਾਜ ਸੀ, ਕੀ ਇਹ ਸਿੱਖ ਕੌਮ ਦੀ ਜਿਹੜੀ ਹਸਤੀ ਆ, ਕਿਉਂ ਆਪਾਂ ਪੰਜਾਬ ਦੇ ਲਈ ਇੰਨਾ ਤੜਫਦੇ ਰਹਿੰਦੇ ਹਾਂ।